अस्सलाम वालेकुम लो जी तुसी देख रहे हो एस अहमद पंजाबी ते अज ਜਿਹੜਾ ਦਿਲ ਦੁਖਾ ਦੇਣ ਵਾਲਾ ਵਾਕਿਆ ਇਸਲਾਮਾਬਾਦ ਦੇ ਵਿੱਚ ਹੋਇਆ। ਇੱਕ ਮਸਜਿਦ ਇਮਾਮ ਬਾਰਗਾਹ ਜਿਹਦੇ 'ਚ ਮਾਸੂਮ ਬੇਗੁਨਾਹ ਲੋਕ ਆਪਣੇ ਰੱਬ ਦੀ ਇਬਾਦਤ ਕਰ ਰਹੇ ਸਨ ਤੇ ਉਹਨਾਂ 'ਤੇ ਆ ਕੇ ਜਨਾਬ ਬੰਬ ਧਮਾਕਾ ਕੀਤਾ ਗਿਆ, ਦਹਿਸ਼ਤਗਰਦੀ ਕੀਤੀ ਗਈ। ਔਰ ਇਹ ਬੇਗੈਰਤ ਬੇਸ਼ਰਮ ਲੋਕ ਐਸੇ ਨੇ ਕਿ ਇਹਨਾਂ ਦਾ ਅੰਜਾਮ ਯਕੀਨ ਕਰੋ ਕਿ ਦੁਨੀਆ ਦੇ ਵਿੱਚ ਵੀ ਅੱਲਾ ਬੁਰਾ ਕਰੇ ਔਰ ਆਖਰਤ ਦੇ ਵਿੱਚ ਜਹੰਨਮ ਹੈ ਹੀ ਹੈ, ਕਿਉਂਕਿ ਇੱਕ ਬੇਗੁਨਾਹ ਜਾਨ ਨੂੰ ख़त्म करना इस तरह ही है जिस तरह पूरी इंसानियत ਨੂੰ ख़त्म कर ਦਿੱਤਾ। ਇਹਨਾਂ ਬੇਗੈਰਤਾਂ ਇਹਨਾਂ ਬੇਸ਼ਰਮਾ को कोई भी महफूज नहीं, मस्जिद तक महफूज नहीं है कि ਜਿੱਥੇ ਲੋਕ ਅੱਲਾ ਦੀ ਇਬਾਦਤ ਕਰਦੇ ਨੇ ਤੇ ਉਹਨਾਂ ਦੇ ਜ਼ਿਹਨੋ ਗੁਮਾਨ ਦੇ ਵਿੱਚ ਵੀ ਨਹੀਂ ਹੁੰਦਾ ਕਿ ਬਈ ਇੱਥੇ ਆ ਕੇ ਵੀ ਸਾਡੇ ਨਾਲ ਕੋਈ ਜ਼ੁਲਮ ਕਰ ਸਕਦਾ। ਲੇਕਿਨ ਉਹ ਜ਼ੁਲਮ ਹੋਇਆ, ਉਹ ਇੰਟੈਲੀਜੈਂਸ ਫੇਲੀਅਰ ਇੱਕ ਹੋਰ ਹੋਇਆ। ਹਜੇ ਕੁਛ ਹੀ ਦਿਨ ਪਹਿਲੇ ਇਤਨਾ ਬੜਾ ਹਮਲਾ ਜਿਹੜਾ ਬਲੋਚਿਸਤਾਨ ਦੇ ਵਿੱਚ ਹੋਇਆ ਔਰ ਉਹਦੇ ਬਾਅਦ ਬਜਾਏ ਇਸ ਦੇ ਕਿ ਆਪਣੇ ਕੰਨ ਖੜੇ ਕਰਦੇ ਇਸ ਸਿਆਸਤ ਤੋਂ ਬਾਹਰ ਆਉਂਦੇ ਇੰਟੈਲੀਜੈਂਸ ਵਾਲੇ ਤਾਂ ਆਪਣਾ ਕੰਮ ਕਰਦੇ, ਲੇਕਿਨ ਇਹ ਉਹਦੇ ਬਾਅਦ ਵੀ PTI ਦੇ ਲੋਕਾਂ ਦੇ ਘਰਾਂ 'ਚ ਛਾਪੇ ਮਾਰਦੇ ਰਹੇ, ਚੁੱਕਦੇ ਰਹੇ ਬੰਦੇ, ਡਾਲੇ ਭੇਜਦੇ ਰਹੇ, ਜ਼ੁਲਮ ਕਰਦੇ ਰਹੇ, ਸਿਆਸਤ ਕਰਦੇ ਰਹੇ, ਗੰਦੀ ਤਰੀਨ ਸਿਆਸਤ ਕਰਦੇ ਰਹੇ। ਤਾਂ ਅੱਜ ਇੱਕ ਹੋਰ ਇੰਟੈਲੀਜੈਂਸ ਫੇਲੀਅਰ ਜਿਹੜਾ ਉਹ ਹੋਇਆ ਔਰ ਬਰਬਰੀਅਤ ਉੱਥੇ ਹੋਈ ਆ। ਦੇਖਿਆ ਨਹੀਂ ਜਾਂਦਾ, ਯਕੀਨ ਕਰੋ ਜੋ ਵੀਡੀਓਜ਼ ਉੱਥੇ ਆ ਰਹੀਆਂ ਦਿਲ ਹਿਲ ਜਾਂਦਾ ਦੇਖ ਕੇ ਕਿ ਭਈਆ ਕਿਸ ਤਰ੍ਹਾਂ ਕੋਈ ਇਹ ਕਰ ਸਕਦਾ। ਲੇਕਿਨ ਉਹ ਬੜੇ ਬੜੇ ਬੇਗੈਰਤ ਔਰ ਬੇਸ਼ਰਮ ਲੋਕ ਨੇ ਜਿਹੜੇ ਆ ਕਰ ਰਹੇ ਆ ਔਰ ਇਹਨਾਂ ਨੂੰ ਰੋਕਣ ਵਾਲੇ ਜਿਹੜੇ ਆ ਉਹ ਸਿਆਸਤ ਦੇ ਵਿੱਚ ਮੁਦਾਖਲਤ ਕਰ ਰਿਹਾ, ਉਹ ਸਿਆਸਤ ਕਰ ਰਿਹਾ, ਉਹ ਭਰਪੂਰ ਤਰੀਕੇ ਨਾਲ ਮੁਲਕ ਦੇ ਵਸਾਇਲ ਜਿਹੜੇ ਨੇ ਉਹਨਾਂ 'ਤੇ ਕਬਜ਼ਾ ਕਰ ਰਿਹਾ, ਆਪਣੀਆਂ ਜੇਬਾਂ ਭਰ ਰਿਹਾ ਔਰ ਜਨਾਬ ਖਾਦ ਸੀਮੈਂਟ ਤੇ ਹਰ ਚੀਜ਼ ਬਣਾ ਕੇ ਉਹ ਵੇਚ ਰਿਹਾ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ। ਹਰ ਚੀਜ਼ ਉਹਨਾਂ ਨੇ ਬੰਦ ਹੀ ਬਣਾ ਲਈ, ਸਿਆਸਤ ਉਹਨਾਂ ਦੇ ਘਰ ਦੀ ਬੰਦ ਹੀ ਆ। ਪਾਰਲੀਮੈਂਟ ਦੇ ਵਿੱਚ ਜਿਹੜੇ ਕੁੱਤੇ ਉਹਨਾਂ ਨੇ ਬਿਠਾਏ ਆਪਣੇ 47 ਵਾਲੇ, ਉਹ ਉਹਨਾਂ ਦੇ ਆਪਣੇ ਜੱਜ ਜਿਹੜੇ ਬੇਸ਼ਰਮ ਔਰ ਬੇਗੈਰਤ 2 ਨੰਬਰ ਅਸਲੀ ਔਰ ਨਸਲੀ ਖੌਤੇ ਜਿਹੜੇ ਨੇ, ਉਹ ਬੇਗੈਰਤ ਦੇ ਬੱਚੇ ਜਿਹੜੇ ਆ ਉਹ ਵੀ ਇਹਨਾਂ ਦੇ ਆਪਣੇ ਕੁੱਤਿਆਂ ਵਾਂਗੂ ਨੂੰ ਰੱਖਿਆ। ਉਹਨਾਂ ਨੂੰ ਜੋ ਚਾਹੁੰਦੇ ਨੇ ਫੈਸਲਾ ਲੈਂਦੇ, ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ, ਪੂਰਾ ਕਬਜ਼ਾ ਇਹਨਾਂ ਦਾ ਹਰ ਪਾਸੇ। ਲੇਕਿਨ ਆ ਦਹਿਸ਼ਤਗਰਦੀ ਕੰਟਰੋਲ ਨਹੀਂ ਕਰ ਸਕ ਰਹੇ। ਆ ਕਿਉਂ ਨਹੀਂ ਕਰ ਸਕਦੇ? ਐਸੇ ਕਰਕੇ ਨਹੀਂ ਕਰ ਸਕ ਰਹੇ ਕਿ ਸਿਆਸਤ ਦੇ ਵਿੱਚ ਲੁੱਥੜ ਗਏ ਨੇ, ਇਹਨਾਂ 'ਚ ਉਹ ਐਬਿਲਿਟੀ ਨਹੀਂ ਹੈ, ਇਹਨਾਂ ਦੀ ਉਹ ਸਲਾਹੀਅਤ ਹੀ ਨਹੀਂ ਰਹਿ ਗਈ, ਹੁਣ ਖਤਮ ਹੋ ਗਈ ਹੈ। ਯਕੀਨ ਕਰੋ ਪਹਿਲੇ ਹੋ ਜਾਂਦਾ ਸੀ ਕੋਈ ਕਿ ਚਲੋ ਯਾਰ ਆ ਮਿਸਹੈਪ ਹੋ ਗਿਆ, ਲੇਕਿਨ ਉਹਦੇ ਬਾਅਦ ਨਹੀਂ ਹੋਣ ਦਿਆ ਗਿਆ ਜੀ। ਇੱਥੇ ਤੇ ਪੇ ਦਰ ਪੇ ਹਮਲੇ ਹੋ ਰਹੇ ਨੇ, ਲੇਕਿਨ ਕੋਈ ਪਰਵਾਹ ਨਹੀਂ ਕਿਸੇ ਨੂੰ, ਕਿਸੇ ਦਾ ਕੋਈ ਰਿਸਪੌਂਸਿਬਿਲਿਟੀ ਨਹੀਂ ਲੈ ਰਿਹਾ, ਕੋਈ ਅਸਤੀਫਾ ਨਹੀਂ ਦੇ ਰਿਹਾ ਆ ਕੇ, ਕੋਈ ਕਿਸੇ ਨੂੰ ਕਹਿ ਨਹੀਂ ਰਿਹਾ ਕਿ ਬਈ ਤੂੰ ਇੱਥੇ ਬੈਠਾ ਰਿਟਾਇਰਮੈਂਟ ਦੇ ਬਾਅਦ ਵੀ, ਔਰ ਇੱਕ ਵੀ ਨਹੀਂ 2 ਰਿਟਾਇਰਮੈਂਟਾਂ। ਇੱਕ ਹੈ ਜਿਹਦਾ ਕੰਮ ਹੈ ਇੰਟੈਲੀਜੈਂਸ ਇਦਾਰੇ ਦਾ, ਉਹਦਾ ਸਰਬਰਾ ਵੀ ਐਕਸਟੈਂਸ਼ਨ ਲੈ ਕੇ ਬੈਠਾ। ਉਹ ਜਿਹਨੂੰ ਉਹਨੇ ਐਕਸਟੈਂਸ਼ਨ ਦਿੱਤੀ ਉਹ ਆਪ ਵੀ ਐਕਸਟੈਂਸ਼ਨ ਲੈ ਕੇ ਬੈਠਾ। ਉਹ ਐਕਸਟੈਂਸ਼ਨ 'ਤੇ ਮੁਲਕ ਚੱਲ ਰਿਹਾ, ਇਹਨਾਂ ਨੂੰ ਕੀ ਪਰਵਾਹ ਹੋਣੀ ਆ ਇਸ ਮੁਲਕ ਦੀ? ਇਹ ਤਾਂ ਆਪਣਾ ਜਿਹੜਾ ਨਾ ਉਹ ਸਿਆਸਤ ਕਰ ਰਹੇ ਨੇ ਫੁੱਲ ਟਾਈਮ, ਕੋਈ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਹੀਂ। ਆ ਗਰੀਬ ਨੇ ਜਿੰਨੇ ਮਰਜ਼ੀ ਮਾਰਦੇ ਇਹਨਾਂ ਨੂੰ, ਯਕੀਨ ਕਰੋ ਇਹਨਾਂ ਦੇ ਭਾਅ ਦੇ ਕੀੜੇ ਮਕੌੜੇ ਹੀ ਨੇ। ਹਾਂ ਕਿ ਵੀ ਸਾਨੂੰ ਕੀ ਲੱਗੇ, ਹਾਂ ਅਸੀਂ ਆਪਣਾ ਜਿਹੜਾ ਨਾ ਉਹ ਹਦਫ ਪੂਰੇ ਕਰਨੇ। ਇਹਨਾਂ ਨੇ ਆਪਣੇ ਪਤਾ ਨਹੀਂ ਇਹਨਾਂ ਦੇ ਕਿਹੜੇ ਕਿਹੜੇ ਹਦਫ ਨੇ ਕਿ ਅਸੀਂ ਕੀ ਹੋਰ ਵੇਚਣਾ ਹੈ, ਟਰੰਪ ਨੂੰ ਅਸੀਂ ਕਿੱਦਾਂ ਖੁਸ਼ ਕਰਨਾ ਹੈ, ਨਿੱਤਨ ਦੀ ਜੰਗ ਅਸਾਂ ਕਿੱਦਾਂ ਕਿੱਥੇ ਜਾ ਕੇ ਅਸੀਂ ਲੜਨੀ। ਉਹ ਜਿਨ੍ਹਾਂ ਕੋ ਨਿੱਤਨ ਨੂੰ ਖਤਰਾ ਵਾ ਨਾ, ਨਿੱਤਨ ਹਰਾਮਜ਼ਾਦਾ ਜਿਹੜਾ, ਉਹਨੂੰ ਜਿਨ੍ਹਾਂ ਕੋ ਖਤਰਾ, ਇਹ ਉੱਥੇ ਜਾ ਕੇ ਮੇਕ ਸ਼ੋਰ ਕਰਨਗੇ ਕਿ ਬਈ ਉੱਥੇ ਨਿੱਤਨ ਨਾ ਕੋਈ ਦਹਿਸ਼ਤਗਰਦੀ ਨਾ ਹੋਵੇ। ਹਾਂ ਇੱਥੇ ਸਾਡੇ ਲੋਕਾਂ ਨਾਲ ਹੋ ਜਾਏ ਕੋਈ ਫਰਕ ਨਹੀਂ ਪੈਂਦਾ। ਉਹਦਾ ਕੀੜੇ ਮਕੌੜਿਆ, ਨਾ ਇਹਨਾਂ ਨੇ ਬੋਲਣਾ, ਨਾ ਇਹਨਾਂ ਨੇ ਬਾਹਰ ਆਉਣਾ, ਨਾ ਇਹਨਾਂ ਨੇ ਕਹਿਣਾ ਕਿ ਸਾਡੇ ਨਾਲ ਕੀ ਜ਼ੁਲਮ ਹੋ ਰਿਹਾ, ਇਹਨਾਂ ਨੇ ਤਾਂ ਜ਼ੁਲਮ ਕਰਦੇ ਜਾਓ ਜੋ ਮਰਜ਼ੀ। ਔਰ ਯਕੀਨ ਕਰੋ ਕਿ ਬਹੁਤ ਸਾਰੀਆਂ ਉਂਗਲੀਆਂ ਹੁਣ ਉੱਧਰ ਨਹੀਂ ਉੱਠ ਰਹੀਆਂ ਕਿ ਬਈ ਆ ਸਾਰਾ ਕੁਛ ਇਹੀ ਕਰਵਾ ਰਿਹਾ। ਇਹਨਾਂ ਨੇ ਆਪਣੀਆਂ ਜੰਗਾਂ ਲੜਨੀਆਂ ਨੇ ਅੱਗੇ, ਟਰੰਪ ਨਾਲ ਕਿਹੜੇ ਕਿਹੜੇ ਵਾਅਦੇ ਕੀਤੇ ਨੇ, ਕੀ ਐਕਸਕਿਊਜ਼ ਇਹਨਾਂ ਨੂੰ ਚਾਹੀਦੇ ਨੇ ਕਿ ਇਹਨਾਂ ਨੇ ਜਾ ਕੇ ਅਫਗਾਨਿਸਤਾਨ ਦੇ ਜਿਹੜਾ ਨਾ ਉਹ ਚੜ੍ਹ ਦੌੜਨਾ ਔਰ ਹੋਰ ਪਤਾ ਨਹੀਂ ਕੀ ਅਜੀਬੋ ਗਰੀਬ ਕਿਸਮ ਦੀਆਂ ਥਿਊਰੀਆਂ ਨੇ। ਖੈਰ ਲੇਕਿਨ ਸਾਨੂੰ ਯਕੀਨ ਕਰੋ ਕਿ ਇਸ ਤੋਂ ਇਲਾਵਾ ਕੋਈ ਚਾਰਾ ਹੀ ਕੋਈ ਨਹੀਂ ਕਿ ਅਸੀਂ ਸੋਚੀਏ ਕਿ ਬਈ ਵਾਕਈ ਇਹ ਹੋ ਕੀ ਰਿਹਾ। ਇੱਕਦਮ ਉੱਧਰ ਹਮਲੇ, ਇੱਧਰ ਹਮਲੇ, ਬਲੋਚਿਸਤਾਨ 'ਚ ਪੰਜਾਬ 'ਚ ਆ ਗਏ। ਮਤਲਬ ਉਹ ਇੰਨੇ ਦਾ ਆਜ਼ਾਦ ਆ ਕਿ ਉਹ ਜਿੱਥੇ ਮਰਜ਼ੀ ਕਰ ਦੇਣ। ਉਹ ਬਈ ਕੈਪੀਟਲ ਆ, ਉਹ ਮਹਿਫੂਜ਼ ਨਹੀਂ ਆ ਤੇ ਬਾਕੀ ਸ਼ਹਿਰ ਕਿੱਥੋਂ ਮਹਿਫੂਜ਼? ਉਹ ਦੱਸ ਰਿਹਾ ਦਹਿਸ਼ਤਗਰਦੀ ਤੁਹਾਨੂੰ।
ਬਾਬਾ ਜੀ ਕਹਿੰਦੇ ਉਹ ਦੱਸ ਕੀ ਰਹੇ ਹੋਣੇ, ਬਸ ਦੁਆ ਕਰੋ ਕਿ ਬਸ ਅੱਲਾ ਬਖਸ਼ਿਸ਼ ਫਰਮਾਏ ਉਹਨਾਂ ਦੀ। ਜਿਹੜੇ ਸ਼ਹੀਦ ਹੋ ਗਏ ਨੇ ਉਹ ਨੇ ਸਹੀ ਸ਼ਹੀਦ, ਵਿਚਾਰੇ ਮਾਸੂਮ ਲੋਕ ਗੁਜ਼ਰ ਗਏ ਜਿਹੜੇ। ਬਾਕੀ ਆ ਜਰਨੈਲਾਂ ਦੀ ਸਿਆਸਤ ਆ ਜਰਨੈਲਾਂ ਦੇ ਖੇਡ ਆ, ਇਹ ਆਪਣੇ ਖੇਡ ਖੇਲ ਰਿਹਾ, ਇਹਨਾਂ ਨੂੰ ਕੋਈ ਪਰਵਾਹ ਨਹੀਂ ਆਵਾਮ ਦੀ ਕਿ ਕੀ ਆ ਅਤੇ ਕੀ ਨਹੀਂ ਆ। ਅਤੇ ਉਹ ਇੱਕ ਸਿਆਣਾ ਬੰਦਾ ਜਿਹੜਾ ਸੀ ਉਹ ਕਹਿੰਦਾ ਸੀਗਾ ਕਿ ਬਈ ਲੋਕੀ ਦੂਸਰੇ ਮੁਲਕ ਹੁੰਦੇ ਆ ਨਾ, ਲੋਕ ਰਹਿੰਦੇ ਆ ਦੂਜੇ ਮੁਲਕਾਂ ਦੇ ਵਿੱਚ, ਉੱਥੋਂ ਬਲਾਵਾਂ ਨਾਜ਼ਲ ਹੋ ਜਾਂਦੀਆਂ, ਕਈ ਵਾਰੀ ਮੁਲਕਾਂ 'ਤੇ ਵੀ ਬਲਾਵਾਂ ਆ ਜਾਂਦੀਆਂ, ਅਤੇ ਬਲਾਵਾਂ ਉੱਤੋਂ ਆਉਂਦੀਆਂ ਸੀਗੀਆਂ, ਆਸਮਾਨੋਂ ਲੱਥੀ ਬਲਾ। ਅਤੇ ਉਹ ਪੈ ਗਈ ਜਨਾਬ ਪੂਰੇ ਮੁਲਕ ਨੂੰ, ਕਦੀ ਕਿ ਬਿਮਾਰੀ ਪੈ ਗਈ, ਕਦੀ ਕੁਛ ਪੈ ਗਿਆ, ਕਦੀ ਕੁਛ ਪੈ ਗਿਆ, ਇਹੋ ਜਿਹੀਆਂ ਚੀਜ਼ਾਂ। ਲੇਕਿਨ ਪਾਕਿਸਤਾਨ ਜਿਹੜਾ ਨਾ ਉਹ ਇੱਦਾਂ ਦਾ ਮੁਲਕ ਆ ਜਿੱਥੇ ਅਸਮਾਨੋਂ ਕੋਈ ਬਲਾ ਨਾਜ਼ਲ ਨਹੀਂ ਹੁੰਦੀ। ਅਸਮਾਨ ਸਾਡੇ 'ਤੇ ਮਿਹਰਬਾਨ ਆ, ਅਸਮਾਨ 'ਤੇ ਕੋਈ ਥੱਲੇ ਨਹੀਂ ਲੱਥਦੀ। ਇੱਥੇ ਕਹਿੰਦਾ ਵਾ ਕਿ ਬਈ ਜਿਹੜੀ ਬਲਾ ਹਾਸ਼ਨੀ ਹੈ ਨਾ ਉਹ ਪਿੰਡੀ ਵੱਲੋਂ ਹਾਸ਼ਨੀ ਹੈ। ਮੇਰਾ ਮਤਲਬ ਕਹਿੰਦਾ ਕਿ ਬਈ ਸਿਆਣੇ ਦੀ ਗੱਲ ਦੱਸੇ, ਉਹਨਾਂ ਨੇ ਇੱਦਾਂ ਹੀ ਦੱਸਿਆ ਸੀਗਾ ਕਿ ਬਈ ਜਿਹੜੀ ਬਲਾ ਹਾਸ਼ਨੀ ਹੈ ਪਿੰਡੀ ਵੱਲੋਂ ਹਾਸ਼ਨੀ ਹੈ, ਅਸਮਾਨੋਂ ਕੋਈ ਨਹੀਂ ਹਾਸ਼ਨੀ, ਅਸਮਾਨੋਂ ਕੋਈ ਨਹੀਂ ਉਤਰਦੀ। ਪਾਕਿਸਤਾਨ 'ਚ ਸਾਰੀਆਂ ਬਲਾਵਾਂ ਪਿੰਡੀ ਵਾਲੇ ਪਾਸਿਓਂ ਆਉਂਦੀਆਂ ਨੇ, ਜਿੱਥੇ ਇਹਨਾਂ ਦਾ ਹੱਬ ਆ, ਇੱਥੋਂ ਹੀ ਇਹ ਲੈ ਬੈਠੇ ਪਾਕਿਸਤਾਨ ਨੂੰ। ਇਹ ਹਮੇਸ਼ਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਬਲਾਵਾਂ ਨਾਜ਼ਲ ਕਰਦੇ ਆ ਪਾਕਿਸਤਾਨ 'ਤੇ। ਅਤੇ ਜਿਹੜੀ ਦਹਿਸ਼ਤਗਰਦੀ ਦੀ ਬਲਾ ਹੈ ਇਹ ਵੀ ਇਹਨਾਂ ਨੇ ਹੀ ਨਾਜ਼ਲ ਕੀਤੀ ਆ। ਇਹ ਜਿਹੜੇ ਬੰਬ ਧਮਾਕੇ ਹੋ ਰਹੇ ਇਹ ਵੀ ਇਹਨਾਂ ਨੇ ਹੀ ਨਾਜ਼ਲ ਕੀਤੇ ਆ। ਬਗੈਰਤੀ ਬੇਸ਼ਰਮੀ ਵੀ ਇਹਨਾਂ ਨੇ ਨਾਜ਼ਲ ਕੀਤੀ ਆ, ਹੋਰ ਕਿਸੇ ਹੋਰ ਨੇ ਨਹੀਂ। ਤਾਂ ਗੱਲ ਉਹਨਾਂ ਦੀ ਠੀਕ ਆ ਕਿ ਵੀ ਜਿਹੜੀ ਬਲਾ ਹਾਸ਼ਨੀ ਆ ਪਿੰਡੇ ਵੱਲੋਂ ਹਾਸ਼ਨੀ ਆ, ਹੋਰ ਕਿੱਧਰੋਂ ਨਹੀਂ ਹਾਸ਼ਨੀ। ਖੈਰ ਬੜਾ ਅਫਸੋਸ ਦਾ ਵੀ ਹੈ ਮਕਾਮ ਕਿਆ ਹੋ ਗਿਆ। ਲੇਕਿਨ ਦੇਖੋ ਪੰਜਾਬ ਹੁਕੂਮਤ ਦੇਖੋ ਤੁਸੀਂ, ਜਿੱਥੇ ਸਾਰਾ ਸਾਰਿਆਂ ਹੋ ਰਿਹਾ ਉੱਥੇ ਪੰਜਾਬ ਦੇ ਵਿੱਚ ਡੱਡੂ ਗੁੱਡੀਆਂ ਉਡਾਈ ਜਾ ਰਿਹਾ। ਉਹ ਤਿਆਰ ਹੋ ਕੇ ਜਨਾਬ ਉਹਨੇ ਉਹ ਪੱਟ ਲੱਗੀ ਹੋਈ ਆ, ਉਹਨੇ ਜਨਾਬ ਆਪਣਾ ਜਿਹਨਾਂ ਨੇ ਰੰਗੋ ਰੋਗਨ ਲਿਬਾਸ ਸਲਵਾ ਕੇ ਉਹ ਕਿਤੇ ਰਹਿ ਨਾ ਜਾਣਾ। ਹਾਲਾਂਕਿ ਦੇਖੋ ਧਮਾਕਾ ਹੋ ਚੁੱਕਿਆ ਸੀ ਪਹਿਲੇ, ਉੱਥੇ ਧਮਾਕਾ ਹੋ ਚੁੱਕਿਆ। ਖਬਰਾਂ ਜਿਹੜੀਆਂ ਨੇ ਨਾ ਉਹ ਸੋਸ਼ਲ ਮੀਡੀਆ ਚਲਾ ਰਿਹਾ ਸੀ, ਅਤੇ ਇੰਟਰਨੈਸ਼ਨਲ ਜਿਹੜੇ TV ਚੈਨਲ ਨੇ ਅਲ ਜਜ਼ੀਰਾ ਵਾਲੇ ਉਹ ਚਲਾ ਰਹੇ ਸੀ, ਉਹ ਦੱਸ ਰਹੇ ਸੀ ਤੁਹਾਡੇ ਮੁਲਕ 'ਚ ਹੋ ਗਿਆ। ਇੱਥੇ ਸਾਡਾ ਮੀਡੀਆ ਕੀ ਨੱਚ ਰਿਹਾ ਸੀ, ਗਾ ਰਿਹਾ ਸੀ, ਬਸੰਤ ਮਨਾ ਕੇ ਟੱਪ ਰਿਹਾ ਸੀ। ਕਿਉਂਕਿ ਉੱਤੋਂ ਆਰਡਰ ਆਇਆ ਸੀ ਕਿ ਵੀ ਨੱਚੋ ਗਾਓ ਟੱਪੋ, ਕੋਈ ਨਹੀਂ, ਬੰਦੇ ਤਾਂ ਮਰਦੇ ਰਹਿੰਦੇ ਆ, ਇਹਨਾਂ ਦਾ ਕੀ ਆ, ਛੱਡੋ ਤੁਸੀਂ। ਉਹ ਵੀ ਮਾਈ ਜਿਹੜੀ ਆ ਉਹਨੇ ਇੰਨੀ ਤਿਆਰੀ ਕੀਤੀ ਹੋਈ ਆ, ਉਹ ਬਈ ਛੱਡੋ ਭੁੱਲ ਜਾਓ, ਖਬਰ ਹੀ ਨਾ ਦਿਓ। ਇਹ ਸਮਝਦੇ ਪਤਾ ਨਹੀਂ ਮੀਡੀਆ ਮੇਨ ਸਟ੍ਰੀਮ ਮੀਡੀਆ ਖਬਰ ਨਹੀਂ ਦੇਗਾ ਤਾਂ ਖਬਰ ਪਹੁੰਚੇਗੀ ਨਹੀਂ। ਬਈ ਇੰਟਰਨੈਸ਼ਨਲ ਮੀਡੀਆ ਦੇ ਰਿਹਾ, ਸੋਸ਼ਲ ਮੀਡੀਆ ਇੱਥੇ ਹੈ, ਅਤੇ ਉਹ ਸਾਰੇ ਬੇਗੈਰਤ ਬੇਸ਼ਰਮ ਚੈਨਲ ਜਿੰਨੇ ਵੀ ਹੈ ਉਹ ਗਾਣੇ ਚਲਾ ਰਹੇ। ਕੋਈ ਗੱਲ ਹੈ ਕਰਨ ਵਾਲੀ ਯਾਰ? ਐਸੀ ਬੇਗੈਰਤੀ ਬੇਸ਼ਰਮੀ, ਇਨਸਾਨੀਅਤ ਤੋਂ ਵੀ ਮਹਿਰੂਮ ਹੋ ਗਏ ਤੁਸੀਂ, ਬਗੈਰਤ ਤੋਂ ਖੰਜ਼ੀਰੋ ਤਗਰ ਤਲੇ ਹੋ। ਮੇਰਾ ਮਤਲਬ ਹੈ ਐਸੇ ਬੇਗੈਰਤ ਬੇਸ਼ਰਮ ਨੇ, ਕੋਈ ਇਹਨਾਂ ਨੂੰ ਪੈਸਿਆਂ ਦੇ ਪੁਜਾਰੀ ਨੇ, ਔਰ ਖੌਫ ਦੇ ਜਿਹੜੇ ਨਾ ਉਹ ਥਰ ਥਰ ਕੰਬਦੇ ਨੇ, ਬਲਕਿ ਨੱਚਦੇ ਨੇ। ਉਹ ਜਨਾਬ ਸਾਰੇ ਚੈਨਲ ਲੱਗੇ ਸੀਗੇ। ਇੱਧਰ ਜਿਹੜਾ ਉਹਨੂੰ ਪਤਾ ਸੀਗਾ ਡੱਡੂ ਨੂੰ ਕਿ ਧਮਾਕਾ ਹੋ ਗਿਆ, ਹਾਂਜੀ। ਡੱਡੂ ਆਪਣਾ ਉਹ ਕਹਿੰਦਾ ਹੋਣਾ ਕਿ ਮੈਂ ਆਪਣੇ ਸੂਟ ਕਿਉਂ ਜ਼ਾਇਆ ਕਰਾਂ, ਮੈਂ ਆਪਣਾ ਸੂਟ ਇੰਨਾ ਸਵਾਇਆ ਵਾ, ਆ ਕੇ ਮੈਂ HD ਕੈਮਰੇ ਵਾਲੇ ਮੰਗਵਾਏ ਜਿਹੜੇ ਅੱਗੋਂ ਪਿੱਛੋਂ ਮਾਈ ਦਾ ਕੈਮਰਾ ਮਾਰਦੇ, ਉਹ ਹੁਣ ਇਹਦਾ ਡੱਡੂ ਦੇ ਕੈਮਰੇ ਮਾਰਨਗੇ। ਤਾਂ ਉਹ ਜਨਾਬ ਆ ਕੇ ਉਹਨੇ ਗੁੱਡੀ ਉਡਾਈ, ਡੱਡੂ ਨੇ ਗੁੱਡੀ ਉਡਾ ਕੇ ਜਨਾਬ ਗੁੱਡੀ ਵਾਂਗੂ ਸੱਜਣਾ ਉਡਾਈ ਜਾ ਅਤੇ ਉਹਨੇ ਗੁੱਡੀ ਉਡਾ ਕੇ ਅਤੇ ਆਪਣੇ ਕੈਮਰੇ ਇੱਧਰ ਉੱਧਰ ਮਰਵਾ ਕੇ ਗਾਣੇ ਉੱਤੇ ਚੜਾ ਕੇ ਅਤੇ ਉਹਨੇ ਰਿਲੀਜ਼ ਵੀ ਕਰ ਦਿੱਤੀ ਕਿ ਦੇਖੋ ਸਾਡੇ, ਮੇਰਾ ਮਤਲਬ ਕਿਹਨੂੰ ਠੰਡ ਆ। ਮੇਰਾ ਮਤਲਬ ਇਹੋ ਜਿਹੀ ਗੱਲ ਹੀ ਹੈ ਨਾ ਕਿ ਬੰਦਾ ਕਹਿੰਦਾ ਯਾਰ ਕਿਹਨੂੰ ਮੈਨੂੰ ਠੰਡ ਆ, ਕਿ ਮੈਂ ਜਿਹੜਾ ਨਾ ਉਹ ਸਾਰਾ ਕੁਛ ਛੱਡ ਦਿਆਂ। ਬਈ ਮੈਂ ਸੂਟ ਸਵਾਇਆ, ਸਾਰੇ ਮੇਕਅਪ ਕਰਵਾਏ ਕਰਾ ਕੇ, ਅਤੇ ਉਹ ਪੋਲੀ ਦੇਖ ਲਓ, ਪੋਲੀ ਵੀ ਉੱਦਾਂ ਹੀ ਜਨਾਬ ਉਹ ਪੂਰਾ ਸੱਜ ਬਣ ਕੇ ਤਿਆਰ ਹੋ ਕੇ, ਉਹਨਾਂ ਨੇ ਨਹੀਂ ਛੱਡਿਆ ਵੀ, ਉਹਨਾਂ ਨੇ ਨਹੀਂ ਦੇਖਿਆ ਕਿ ਯਾਰ ਇੰਨੇ ਬੰਦੇ 100 ਤੋਂ ਜ਼ਿਆਦਾ ਬੰਦਾ ਜਿਹੜਾ ਨਾ ਉਹ ਸ਼ਹੀਦ ਹੋ ਗਿਆ ਉੱਥੇ। ਉਹ ਬਈ ਇੰਨੇ ਜ਼ਖਮੀ ਹੋ ਗਏ ਨੇ, ਅਜੇ ਤੱਕ ਤਾਂ ਤਾਦਾਦ ਹੀ ਗਿਣੀ ਨਹੀਂ ਜਾ ਰਹੀ, ਅਤੇ ਇਹ ਜਾ ਕੇ ਗੁੱਡੀਆਂ ਉਡਾਈ ਜਾ ਰਹੇ, ਜਾ ਕੇ ਬਸੰਤ ਮਨਾਈ ਜਾ। ਹੁਣ ਲਾਨ ਤਾਨ ਹੋਈ ਸੋਸ਼ਲ ਮੀਡੀਆ 'ਤੇ, ਅਤੇ ਬਈ ਮਾਈ ਕੋਈ ਬਗੈਰਤੀ ਔਰ ਬੇਸ਼ਰਮੀ ਦੀ ਹੱਦ ਹੁੰਦੀ ਆ, ਕੋਈ ਬਸ ਕਰੋ ਕਿ ਦੇਖ ਲਵੋ ਕੀ। ਅਤੇ ਹੁਣ ਜਨਾਬ ਉਹ ਨਿਕਲ ਕੇ ਆਈ ਆ ਭੋਲੀ, ਹੁਣ ਕਹਿ ਰਹੀ ਹੈ ਜੀ ਅਸੀਂ ਸੋਗ ਦਾ ਐਲਾਨ 4 ਕਿਲੋ ਮੇਕਅਪ ਤੋਂ ਮੂੰਹ 'ਤੇ ਥੱਪਿਆ ਹੋਇਆ ਬੰਦਾ ਕਹੇ ਜਾ ਕੇ ਮੂੰਹ ਧੋ ਕੇ ਆ ਪਹਿਲੇ ਭੋਲੀ ਆਪਣਾ। ਨਹੀਂ ਮਜ਼ਾਕ ਨਹੀਂ ਕਰ ਰਿਹਾ, ਸੱਚੀ ਗੱਲ। ਬਈ ਮੂੰਹ ਧੋ, ਇਹ ਅਫਸੋਸਨਾਕ ਖਬਰ ਦੱਸਣੀ, ਮੂੰਹ ਧੋ ਕੇ ਆ ਜਾ ਕੇ, ਕੋਈ ਲੱਗੇ ਵੀ ਕਿ ਤੈਨੂੰ ਅਫਸੋਸ ਹੋਇਆ
10 ਕਿਲੋ ਮੇਕਅਪ ਥੱਪ ਕੇ ਕੈਮਰੇ ਦਾ ਐਡਾ ਵੱਡਾ ਮੂੰਹ ਕਰਕੇ ਅੱਗੇ ਆ ਕੇ ਤੇ ਜੀ ਉਹ ਅਸੀਂ ਜਨਾਬ ਕੱਲ੍ਹ ਦਾ ਜਿਹੜਾ ਉਹ ਫੰਕਸ਼ਨ ਸੀ ਉਹ ਅਸੀਂ ਕੈਂਸਲ ਕਰ ਦਿੱਤਾ। ਕਲਮਾ ਚੌਕ 'ਤੇ ਜਨਾਬ ਅਸੀਂ ਜਿਹੜਾ ਉਹ ਪਤਾ ਨਹੀਂ ਕੀ ਟੰਗਣਾ ਸੀ, ਇਹਨਾਂ ਨੇ ਪਤਾ ਨਹੀਂ ਮਾਈ ਨੂੰ ਟੰਗਣਾ ਸੀ ਉੱਥੇ ਕਿਤੇ, ਮੇਰਾ ਮਤਲਬ ਹੈ ਕਿ ਸਟੇਜ 'ਤੇ ਚੜਾਉਣਾ ਸੀ ਕਿਤੇ, ਉਹ ਅਸੀਂ ਕੈਂਸਲ ਕਰਤਾ। ਕੁਆਲੀ ਰੱਖੀ ਸੀ, ਰਕਸ਼ੇ ਹੀ ਕਹਿ ਲਓ, ਉਹ ਮੇਰਾ ਮਤਲਬ ਕੁਆਲੀ ਜਿਹੜੀ ਉਹ ਵੀ ਅਸੀਂ ਕੈਂਸਲ ਕਰ ਦਿੱਤੀ ਹੈ ਫਲਾਣਾ। ਉਹ ਦੱਸ ਰਹੀ ਕਿ ਅਸੀਂ ਪਤਾ ਨਹੀਂ ਕਿੱਡਾ ਵੱਡਾ ਕੰਮ, ਅਤੇ ਆਪ ਉੱਦਾਂ ਹੀ ਖੜੀ ਪਿੱਛੇ ਉਹ ਆਪਣਾ ਮਿਊਜ਼ਿਕ ਚੱਲ ਰਹੇ ਨੇ, ਉਹ ਗੁੱਡੀਆਂ ਉੱਡੀਆਂ ਨੇ ਪਿੱਛੇ, ਬੰਦ ਕਰੋ ਸਾਰਾ ਕੁਛ ਹੈ। ਬਗੈਰਤੀ ਬੇਸ਼ਰਮੀ। ਲੇਕਿਨ ਇਹਨਾਂ ਨੂੰ ਕਾਹਦੀ ਸ਼ਰਮ ਆ, ਇਹਨਾਂ ਨੂੰ ਕਾਹਦੀ ਠੰਡ ਆ, ਮੇਰਾ ਮਤਲਬ ਕਿ ਇਹ ਕਹਿੰਦੇ ਠੀਕ ਆ ਵੀ ਜਿਹੜਾ ਹਿਸਾਬ ਕਿਤਾਬ ਆਪਣਾ ਜਿਹੜਾ ਗਿਆ ਸੀ ਅਤੇ ਆਪਣਾ ਇੰਜੋਏ ਕਰੀਏ। ਔਰ ਉਹ ਮਾਈ ਜਿਹੜੀ ਆ ਉਹਦੇ ਰਮਾਨਾ 'ਤੇ ਵੀ ਪਾਣੀ ਫਿਰ ਗਿਆ। ਉਹ ਖਬਰ ਆ ਰਹੀ ਕਿ ਉਹਨੇ ਵੀ 4 ਘੰਟੇ ਉਹਨੇ ਲਵਾਏ, ਉਹਨੇ ਮੇਕਅਪ ਕਰਵਾਇਆ ਆਪਣਾ ਪੂਰਾ, ਹਾਂਜੀ। ਉਹ ਨਵੇਂ ਸੂਟ ਉਹਨੇ ਪਤਾ ਨਹੀਂ ਕਿਹੜੇ ਡਿਜ਼ਾਈਨਰ ਦੇ ਮੰਗਵਾ ਕੇ ਉਹ ਹਜੇ ਟੰਗੇ ਹੀ ਸੀਗੇ, ਉਹ ਪਾਉਣਾ ਸੀ ਉਹਨੇ ਸੂਟ ਹਜੇ, ਨਾਲ ਹੀ ਆ ਖਬਰ ਆ ਗਈ ਅਤੇ ਉਹਨੂੰ ਕਿਹਾ ਗਿਆ ਅਤੇ ਉਹ ਕਹਿੰਦੀ ਚਲੋ ਹਜੇ ਤਾਂ ਮੀਡੀਆ 'ਤੇ ਨਹੀਂ ਚੱਲਦੀ ਅਤੇ ਮੈਂ ਪਾ ਪੂ ਕੇ ਨਿਕਲ ਜਾਂਦੀ ਹਾਂ। ਹਾਂ, ਉਹਨੂੰ ਦੱਸਿਆ ਕਿ ਲਾਨ ਤਾਨ ਹੋ ਰਹੀ ਹੈ ਸ਼ੁਰੂ ਤੇਰੇ 'ਤੇ ਮਾਈ, ਹਾਂ ਤੇਰੀਆਂ ਸਹੇਲੀਆਂ 'ਤੇ ਹੋ ਰਹੀ ਹੈ, ਡੱਡੂ 'ਤੇ ਹੋ ਰਹੀ ਆ, ਭੋਲੀ 'ਤੇ ਹੋ ਰਹੀ ਹੈ, ਤੇਰੇ 'ਤੇ ਵੀ ਸ਼ੁਰੂ ਹੋ ਜਾਏਗੀ। ਉਹ ਫਿਰ ਉਹਨੇ ਜਿਹੜਾ ਨਾ ਦਿਲ 'ਤੇ ਪੱਥਰ ਰੱਖ ਕੇ ਉਹ ਕੈਂਸਲ ਕੀਤਾ ਅਤੇ ਆਪਣਾ ਆਹ ਹੁਣ ਜਿਹੜਾ ਨਾ ਕਹਿੰਦੇ ਜੀ ਅਸੀਂ ਕੈਂਸਲ ਕਰਾਂਗੇ ਜੀ ਪ੍ਰੋਗਰਾਮ ਇਹ ਉਹ ਸਾਰਾ। ਲੇਕਿਨ ਆਹ ਬਗੈਰਤੀ ਬੇਸ਼ਰਮੀ ਜਿਹੜੀ ਨਾ ਹਰ ਤਰਫ ਫੈਲੀ ਹੋਈ ਆ। ਖੈਰ ਆਖਰੀ ਗੱਲ ਉਹੀ ਆ ਕਿ ਬਈ ਦੇ ਅੱਜ ਕੁਝ ਜ਼ਿਆਦਾ ਦਿਲ ਨਹੀਂ ਯਾਰ ਕੋਈ ਹੱਸਣ ਹਸਾਉਣ ਵਾਲਾ, ਕਿਉਂਕਿ ਐਡਾ ਵੱਡਾ ਸਾਨਿਆ ਹੋ ਗਿਆ। ਹਾਂ, ਉਹਦੇ 'ਤੇ ਅਫਸੋਸ ਕੀਤਾ ਜਾ ਸਕਦਾ, ਉਹਦੇ 'ਤੇ ਅਫਸੋਸ ਆ। ਅਤੇ ਬਸ ਆਹ ਗੱਲ ਯਾਦ ਰੱਖਣੀ ਤੁਸੀਂ ਹਮੇਸ਼ਾ, ਜਿਹੜੀ ਉਹ ਸਿਆਣੇ ਬੰਦੇ ਨੇ ਕੀਤੀ ਸੀ। ਹੁਣ ਤੁਸੀਂ ਕਹੋਗੇ ਯਾਰ ਸਿਆਣਾ ਬਾਬਾ ਹੀ ਲੱਗਦਾ, ਹਾਂ ਹੈ ਉਹ ਬਾਬਾ ਜੀ, ਲੇਕਿਨ ਮੈਂ ਨਾਮ ਨਹੀਂ ਲੈ ਰਿਹਾ ਸੀ। ਮੈਂ ਕਿਹਾ ਯਾਰ ਐਵੇਂ ਬਾਬਾ ਜੀ ਨੂੰ ਕਿਤੇ ਚੁੱਕ ਕੇ ਨਾ ਲੈ ਜਾਣ, ਕਿਉਂਕਿ ਉਹਨਾਂ ਨੇ ਸੱਚੀ ਗੱਲ ਕਰ ਦਿੱਤੀ ਸੀ ਕਿ ਬਈ ਜਿਹੜੀ ਬਲਾ ਹਾਸ਼ਨੀ ਹੈ ਪਿੰਡੀ ਵੱਲੋਂ ਹੀ ਹਾਸ਼ਨੀ ਹੈ, ਬਸ।